ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਪ੍ਰੈਜ਼ੀਡੈਂਟ ਆਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ। ਵੈਲਕਮ ਟੂ ਮਾਈ ਨਿਊਜ਼ ਸ਼ੋ। ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰਦਾਰ ਮਨਜੀਤ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਹਿਲਾਂ ਪਿਛਲੇ ਸ਼ੋਅ 'ਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਸ਼ਹੀਦੀ ਯਾਦਗਾਰ ਦੇ ਮੁੱਦੇ ਦੇ ਉੱਪਰ, ਤੇ ਅੱਜ ਅਸੀਂ ਇਸੇ ਮੁੱਦੇ ਦੇ ਉੱਪਰ ਤੁਹਾਡੇ ਕੋਲ ਹੋਰ ਅਪਡੇਟਸ ਲਵਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਤੁਹਾਡੀ ਕਮੇਟੀ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਰਗਾਵਗੰਜ ਕੰਪਲੈਕਸ ਵਿੱਚ ਸ਼ਹੀਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਸਾਨੂੰ ਤੁਸੀਂ ਵੇਰਵੇ ਦੇ ਨਾਲ ਦੱਸੋ ਸਾਡੇ ਦਰਸ਼ਕਾਂ ਨੂੰ। ਇਸ ਤਰ੍ਹਾਂ ਜੀ ਕਿ ਜਿਵੇਂ ਪਿਛਲੀ ਦਫਾ ਵੀ ਗੱਲ ਹੋਈ ਸੀ ਜੀ, ਅਸੀਂ ਪਹਿਲੇ ਗੁਰਦੁਆਰਾ ਕਮੇਟੀ ਦੀ ਐਗਜ਼ੈਕਟਿਵ ਬੋਰਡ ਹੁੰਦਾ 15 ਮੈਂਬਰਾਂ ਦਾ, ਹਾਂਜੀ, ਉਹਦੇ ਚ ਪਾਸ ਕੀਤਾ। ਉਸ ਤੋਂ ਬਾਅਦ ਜਨਰਲ ਹਾਊਸ ਹੈ 51 ਮੈਂਬਰਾਂ ਦਾ, ਇੱਕ ਦੀ ਡੈਥ ਹੋ ਗਈ, 50 ਮੈਂਬਰ ਨੇ। ਹਾਂਜੀ, ਅਸੀਂ ਉਸ ਦੇ ਵਿੱਚ ਵੀ ਪਾਸ ਕੀਤਾ ਕਿ ਸ਼ਹੀਦੀ ਯਾਦਗਾਰ ਜਿਹਨੂੰ 29 ਸਾਲ ਹੋ ਗਏ ਨੇ ਕਤਲੇਆਮ ਹੋਏ ਨੂੰ, ਹਾਂਜੀ, ਇਹ ਬਣਨੀ ਜ਼ਰੂਰੀ ਹੈ ਔਰ ਗੁਰਦੁਆਰਾ ਰਕਾਬਗੰਜ ਸਾਹਿਬ ਹੀ ਬਣਨੀ ਚਾਹੀਦੀ ਹੈ ਜੀ, ਕਿਉਂਕਿ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਇੱਕ ਤਾਂ ਸ਼ਹੀਦੀ ਅਸਥਾਨ ਹੈ ਨੌਵੇਂ ਪਾਤਸ਼ਾਹ ਦਾ, ਹਾਂਜੀ, ਉੱਥੇ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਜੀ, ਔਰ ਉਸ ਤੋਂ ਇਲਾਵਾ ਇਹ ਉਹ ਸਥਾਨ ਹੈ ਇਤਿਹਾਸਿਕ ਸਥਾਨ ਜਿੱਥੇ 84 ਦੇ ਦੌਰਾਨ ਦੰਗਾ ਕਰਨ ਵਾਲਿਆਂ ਨੇ ਹਮਲਾ ਕੀਤਾ ਸੀ ਔਰ 2 ਪਿਓ ਪੁੱਤਰ ਉੱਥੇ ਸ਼ਹੀਦ ਹੋਏ ਸਨ, ਜਿਹੜੇ ਬਾਹਰ ਪਿਓ ਤੇ ਜਲ ਦੀ ਸੇਵਾ ਕਰ ਰਹੇ ਸਨ। ਹਾਂਜੀ, ਸਾਡੇ ਮੈਨੇਜਰ ਸਰਦਾਰ ਸਵਰਨ ਸਿੰਘ ਹੋਰੀ ਪੂਰੀ ਤਰ੍ਹਾਂ ਸੜ ਗਏ ਸਨ ਤੇ ਇਸ ਕਰਕੇ ਫੈਸਲਾ ਲਿਆ। ਔਰ ਕਿਉਂਕਿ ਸਰਕਾਰ ਕੋਲੋਂ ਕਈ ਦਫਾ ਥਾਵਾਂ ਮੰਗੀਆਂ ਨੇ, ਕਈ ਦਫਾ ਅਸੀਂ ਬਾਹਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਸਰਕਾਰ ਨੇ ਬਣਾਉਣ ਨਹੀਂ ਦਿੱਤੀ। ਹਾਂਜੀ, ਜੇ ਇੰਦਰਾ ਗਾਂਧੀ ਮਰੀ ਉਹਦਾ ਸਮਾਰਕ ਬਣ ਸਕਦਾ ਹੈ, ਜੇ ਹਿਰੋਸ਼ੀਮਾ ਨਾਗਾਸਾਕੀ ਤੇ ਬੰਬ ਪਏ ਨੇ ਤੇ ਉੱਥੇ ਬਣ ਸਕਦੇ ਨੇ, ਜੇ ਇਜ਼ਰਾਈਲੀ ਮਰੇ ਨੇ ਬਾਹਰ ਉਹਨਾਂ ਦੇ ਸਮਾਰਕ ਬਣ ਸਕਦੇ ਨੇ। ਔਰ ਜੇ ਆਪਾਂ ਦੇਖੀਏ ਉੱਥੇ ਜਲਿਆਂ ਦੇ ਬਾਗ ਦੇ ਵਿੱਚ ਉੱਥੇ ਵੀ ਵੱਡੇ ਇੰਨੇ ਵੱਡੇ ਕਤਲੇਆਮ ਤੋਂ ਬਾਅਦ ਸਮਾਰਕ ਬਣਿਆ ਤੇ ਇਹ ਕਿਉਂ ਨਹੀਂ ਹੋਣਾ ਚਾਹੀਦਾ। ਤੇ ਇਹਦਾ ਫੈਸਲਾ ਲਿਆ ਸੀ ਕਿ ਅਸੀਂ ਇਸ ਨੂੰ ਰਕਾਬਗੰਜ ਸਾਹਿਬ ਬਣਾਵਾਂਗੇ। ਔਰ ਅੱਜ ਤੁਹਾਨੂੰ ਅਗਲੀ ਗੱਲ ਵੀ ਦੱਸ ਦਈਏ ਕਿ ਫੈਸਲਾ ਕਰ ਲਿਆ ਕਿ ਇਹ 12 ਤਰੀਕ ਨੂੰ ਸ਼ਹੀਦੀ ਗੁਰਪੁਰਬ ਹੈ ਗੁਰੂ ਅਰਜਨ ਦੇਵ ਜੀ ਦਾ, ਔਰ ਅਸੀਂ 12 ਤਰੀਕ ਨੂੰ ਇਹਦਾ ਨੀਂਹ ਪੱਥਰ ਵੀ ਰੱਖ ਦਿਆਂਗੇ। ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਸਰਕਾਰ ਕੋਲ ਜ਼ਮੀਨ ਮੰਗਣ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਅਪਰੂਵਲ ਨਹੀਂ ਮਿਲਿਆ ਕਿਉਂਕਿ ਇਹ ਯਾਦਗਾਰ ਭਾਰਤੀ ਪਾਰਲੀਮੈਂਟ ਦੇ ਸਾਹਮਣੇ ਬਣੇਗਾ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਨਕਸ਼ਾ ਪਾਸ ਹੋ ਸਕਦਾ ਹੈ? ਅਸੀਂ ਨਕਸ਼ਾ ਪਾਸ ਕਰਾਣਾ ਹੀ ਨਹੀਂ। ਉਹਦਾ ਕਾਰਨ ਹੈ ਨਕਸ਼ਾ ਤਾਂ ਚਾਹੀਦਾ ਜੇ ਕੋਈ ਬਿਲਡਿੰਗ ਬਣਾਣੀ ਹੋ। ਹਾਂਜੀ, ਅਸੀਂ ਨਾ ਉੱਥੇ ਕੋਈ ਗੁਰਦੁਆਰਾ ਬਣਾਉਣ ਲੱਗੇ ਹਾਂ, ਨਾ ਕੋਈ ਅਸੀਂ ਇਮਾਰਤ ਖੜੀ ਕਰਨ ਲੱਗੇ ਹਾਂ। ਇਟ ਵਿਲ ਬੀ ਅ ਮੋਨੂਮੈਂਟ। ਹੁਣ ਤੁਸੀਂ ਜਦੋਂ ਜਲਿਆਂ ਦੇ ਬਾਗ 'ਚ ਜਾਂਦੇ ਹੋ ਤੇ ਉੱਥੇ ਤੁਸੀਂ ਦੇਖਿਆ ਕਿ ਉੱਥੇ ਉਹਨਾਂ ਨੇ ਪੱਥਰ ਨੂੰ ਤਰਾਸ਼ ਕੇ ਰੱਖਿਆ ਹੋਇਆ ਹੈ। ਅਸੀਂ ਵੀ ਕੋਈ ਨਾ ਕੋਈ ਆਰਕੀਟੈਕਚਰਲ ਮੋਨੂਮੈਂਟ ਬਣਾਵਾਂਗੇ ਉੱਥੇ। ਉਹ ਐਸੀ ਕੋਈ ਚੀਜ਼ ਨਹੀਂ ਬਣਾਵਾਂਗੇ ਜਿਹਦੀ ਸਰਕਾਰ ਤੋਂ ਪਰਮਿਸ਼ਨ ਲੈਣੀ ਹੋਵੇ, ਕਿਉਂਕਿ ਸਰਕਾਰ ਨੇ ਕਦੀ ਪਰਮਿਸ਼ਨ ਨਹੀਂ ਦੇਣੀ। ਸਰਕਾਰ ਰੁਕਾਵਟ ਪਾਉਣ ਦੀ ਪੂਰੀ ਤਿਆਰ ਹੈ। ਜੀ, ਪਰ ਤੁਹਾਨੂੰ ਨਹੀਂ ਲੱਗਦਾ ਮਨਜੀਤ ਸਿੰਘ ਜੀ, ਜਿਸ ਤਰ੍ਹਾਂ ਅਗਰ ਇਹ ਗੁਰਦੁਆਰੇ ਦੇ ਅੰਦਰ ਬਣਾਇਆ ਜਾਏਗਾ ਤਾਂ ਸਿਰਫ ਸਿੱਖਾਂ ਲਈ ਹੀ ਸੀਮਿਤ ਰਹੇਗਾ ਤੇ ਜਿਹੜੇ ਬਾਹਰਲੇ ਹੋਰ ਹਿੰਦੂਜ਼ ਨੇ, ਮੁਸਲਮਾਨ ਨੇ, ਜੇ ਉਹਨਾਂ ਨੇ ਦੇਖਣਾ ਉਹ ਨਹੀਂ ਦੇਖ ਸਕਦੇ ਤੇ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਕਿ ਸਿੱਖਾਂ ਦੇ ਨਾਲ ਕਿੰਨਾ ਜ਼ੁਲਮ ਹੋਇਆ ਹੈ। ਪਰ ਅਗਰ ਅਸੀਂ ਵੱਡਾ ਮਿਊਜ਼ੀਅਮ ਬਣਾਵਾਂਗੇ ਇਹਨਾਂ ਗੁਰਦੁਆਰੇ ਤੋਂ ਬਾਅਦ ਸ਼ਾਇਦ ਜ਼ਿਆਦਾ ਲੋਕਾਂ ਤੱਕ ਮੈਸੇਜ ਪਹੁੰਚੇਗਾ। ਇਸ ਤਰ੍ਹਾਂ ਜੀ ਕਿ ਇਹ ਜਿਹੜੇ ਤੁਸੀਂ ਸ਼ਾਇਦ ਪਤਾ ਨਹੀਂ ਦਿੱਲੀ ਦਰਸ਼ਨ ਕੀਤੇ ਕਿ ਨਹੀਂ ਕੀਤੇ, ਤੁਸੀਂ ਜਿਹੜੇ ਸਾਡੇ ਗੁਰਦੁਆਰੇ ਨੇ ਬੰਗਲਾ ਸਾਹਿਬ, ਸੀਸਗੰਜ, ਰਕਾਬਗੰਜ ਸਾਹਿਬ, ਅਗਰ ਤੁਸੀਂ ਆਓਗੇ ਤੇ ਇੱਥੇ ਬਹੁਤ ਵੱਡੀ ਗਿਣਤੀ ਦੂਜੇ ਧਰਮਾਂ ਦੇ ਲੋਕਾਂ ਦੀ ਆਉਂਦੀ ਹੈ, ਆਪਣੀ ਸ਼ਰਧਾ ਪੇਸ਼ ਕਰਨ ਆਉਂਦੇ ਨੇ। ਸੈਕੰਡਲੀ ਅਸੀਂ ਜੋ ਬਣਾਉਣ ਜਾ ਰਹੇ ਹਾਂ ਉਹ ਰੋਡ ਦੇ ਉੱਤੋਂ ਦੀ ਬਹੁਤ ਵਧੀਆ ਤਰੀਕੇ ਨਾਲ ਵਿਜ਼ੀਬਲ ਹੋਏਗਾ। ਔਰ ਜਿਹੜਾ ਰਕਾਬਗੰਜ ਗੁਰਦੁਆਰਾ ਹੈ, ਇੱਥੇ ਲੱਖੀ ਸ਼ਾਹ ਬੰਜਾਰਾ ਹਾਲ ਹੈ ਜਿੱਥੇ ਸਾਰੇ ਗੁਰਪੁਰਬ ਮਨਾਏ ਜਾਂਦੇ ਨੇ, ਜਿੱਥੇ ਗੁਰਮਰਿਆਦਾ ਅਨੁਸਾਰ ਇੱਥੇ ਵਿਆਹਾਂ ਜਿਹੜੇ ਨੇ ਇੱਥੇ ਵਿਆਹ ਸ਼ਾਦੀਆਂ ਹੁੰਦੇ ਨੇ, ਇੱਥੇ ਤੇ ਹਜ਼ਾਰਾਂ ਲੋਕ ਆਉਂਦੇ ਨੇ। ਐਂਡ ਸੈਕੰਡਲੀ ਪਾਰਲੀਮੈਂਟ ਇਜ਼ ਅ ਸੈਂਟਰਲ ਪਲੇਸ। ਇੱਥੋਂ ਦੀ ਸਾਰੀ VIP ਮੂਵਮੈਂਟ ਹੈ। ਜੇ ਕਿਸੇ ਮੁਲਕ ਦਾ ਰਾਸ਼ਟਰਪਤੀ ਇੱਥੇ ਆਉਂਦਾ ਤੇ ਪਾਰਲੀਮੈਂਟ ਜ਼ਰੂਰ ਆਉਂਦਾ ਹੈ। ਇਹ ਪਾਰਲੀਮੈਂਟ ਦੇ ਸਾਹਮਣੇ ਹੈ ਤੇ ਇਹਦੀ ਆਪਣੀ ਇੱਕ ਅਹਿਮੀਅਤ ਹੈ ਇਸ ਸਥਾਨ। ਔਰ ਜਿਹੜੀ ਗੱਲ ਤੁਸੀਂ ਬਾਹਰ ਲੱਗ ਜਾਂਦੇ ਹੋ,
ਅਸੀਂ ਵੀ ਚਾਹੁੰਦੇ ਸੀ ਕਿ ਸਰਕਾਰ ਸਾਨੂੰ ਜਗ੍ਹਾ ਦਿੰਦੀ। ਬੜੀ ਵਾਰੀ ਅਸੀਂ ਕੋਸ਼ਿਸ਼ ਕਰ ਲਈ ਹੈ, ਲੇਕਿਨ ਸਰਕਾਰ ਨੇ ਜਗ੍ਹਾ ਤਾਂ ਕੀ ਦੇਣੀ ਜੇ ਅਸੀਂ ਕਿਸੇ ਪਾਰਕ ਦਾ ਵੀ ਨਾਂ ਰੱਖਣ ਲੱਗੇ ਉਹ ਵੀ ਇਹਨਾਂ ਨੇ ਰੱਖਣ ਨਹੀਂ ਦਿੱਤਾ ਸਾਨੂੰ। ਸੋ ਇਸ ਕਰਕੇ we are left with no option but to go ahead with this project। ਜੀ ਤੇ ਮਨਜੀਤ ਸਿੰਘ ਜੀ, ਕੀ ਇਹ ਯਾਦਗਾਰ ਹਰਿਮੰਦਰ ਸਾਹਿਬ ਪਰਿਕਰਮਾ ਵਿੱਚ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਿਆਂ ਵਾਂਗ ਹੋਵੇਗੀ ਜਾਂ ਤੁਸੀਂ ਕੋਈ ਹੋਰ ਪਲਾਨ ਰੱਖਦੇ ਹੋ? ਅਸੀਂ ਬਿਲਕੁਲ ਕੋਈ ਗੁਰਦੁਆਰੇ ਦੀ ਸ਼ਕਲ 'ਚ ਨਹੀਂ ਬਣਾਵਾਂਗੇ। ਇੱਥੇ ਜਿਹੜਾ ਤੁਸੀਂ ਮੈਨੂੰ ਪਹਿਲਾ ਸਵਾਲ ਕੀਤਾ ਸੀ ਉਹਦਾ ਜਵਾਬ ਇਸ ਜਵਾਬ ਦੇ ਵਿੱਚ ਹੈ। ਤੁਸੀਂ ਇਹ ਕਿਹਾ ਸੀ ਸਿਰਫ ਸਿੱਖਾਂ ਤੱਕ ਸੀਮਤ ਰਹੇਗੀ। ਅਗਰ ਅਸੀਂ ਇਸ ਨੂੰ ਕੋਈ ਗੁਰਦੁਆਰਾ ਬਣਾ ਦਿਆਂਗੇ ਨਾ ਤੇ ਕੁਝ ਸਮੇਂ ਬਾਅਦ ਇਹ ਸਿਰਫ ਸਿੱਖਾਂ ਨੂੰ ਹੀ ਪਤਾ ਹੋਏਗਾ ਕਿ ਇਹ ਗੁਰਦੁਆਰਾ ਕਿਉਂ ਹੈ। ਦੂਜੇ ਧਰਮਾਂ ਦੇ ਲੋਕ ਗੁਰਦੁਆਰਾ ਸਮਝ ਕੇ ਮੱਥਾ ਟੇਕ ਕੇ ਇੱਥੋਂ ਨਿਕਲ ਜਾਣਗੇ। ਲੇਕਿਨ ਇਹ ਜਿਹੜੀ ਯਾਦਗਾਰ ਹੋਏਗੀ ਇਹ ਯਾਦਗਾਰ ਗੁਰਦੁਆਰੇ ਦੇ ਸ਼ੇਪ 'ਚ ਨਹੀਂ ਹੋਏਗੀ, ਤਾਂ ਕਿ ਦੂਜੇ ਧਰਮਾਂ ਦੇ ਲੋਕ ਵੀ ਆ ਕੇ ਜਦੋਂ ਦੇਖਣਗੇ ਉਹਨਾਂ ਨੂੰ ਪਤਾ ਹੋਏਗੀ ਕਿ ਇਹ ਮੈਮੋਰੀਅਲ ਹੈ। ਮੈਮੋਰੀਅਲ ਇਨ ਦੀ ਟੂ ਪੇ ਹੋਮੇਜ ਟੂ ਦੀ ਇਨੋਸੈਂਟ ਸਿੱਖਸ ਕਿਲਡ ਇਨ ਨਵੰਬਰ 1984। ਜੀ ਤੇ ਕੀ ਤੁਸੀਂ ਇਸ ਯਾਦਗਾਰ ਦੇ ਨਮੂਨੇ ਨੂੰ ਫਾਈਨਲ ਕਰਨ ਤੋਂ ਪਹਿਲਾਂ ਦੁਨੀਆ ਭਰ ਵਿੱਚ ਬੈਠੇ ਸਿੱਖ ਵਿਦਵਾਨਾਂ ਜਾਂ ਆਰਕੀਟੈਕਟਸ ਅਤੇ ਹੋਰ ਮਾਹਰਾਂ ਦੀ ਵੀ ਸਲਾਹ ਲੈ ਰਹੇ ਹੋ? ਇਸ ਬਾਰੇ ਵੀ ਦੱਸੋ। ਅਸੀਂ ਆਲਰੇਡੀ ਐਡਵਰਟਾਈਜ਼ ਕਰ ਚੁੱਕੇ ਹੋਏ ਆ, ਮੀਡੀਆ ਰਾਹੀਂ, ਸੋਸ਼ਲ ਸਾਈਟਸ ਰਾਹੀਂ, ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਰਾਹੀਂ, ਟੀਵੀ ਦੇ ਉੱਤੇ, ਕਿ ਜਿਨ੍ਹਾਂ ਨੇ ਵੀ ਕੋਈ ਰਾਏ ਦੇਣੀ ਹੋਵੇ ਉਹ ਸਾਨੂੰ ਆਪਣੀ ਰਾਏ ਜ਼ਰੂਰ ਦੇਣ। ਵੀ ਆਰ ਇਨ ਕੰਸਲਟੇਸ਼ਨ ਵਿਦ ਮੈਨੀ ਪੀਪਲ ਐਂਡ ਵੀ ਵਿਲ ਬੀ ਫਾਈਨਲਾਈਜ਼ਿੰਗ ਦੀ shape of this memorial very soon। ਜੀ ਕੀ ਤੁਸੀਂ ਤੁਹਾਡੇ ਰਾਹੀਂ ਵੀ ਅੱਜ ਅਸੀਂ ਜਿਹੜੇ ਸਰੋਤੇ ਸੁਣਦੇ ਪਏ ਆ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜੋ ਆਪਣਾ ਯੋਗਦਾਨ ਪਾਣਾ ਚਾਹੁੰਦੇ ਆ ਕਿਸੇ ਕਿਸਮ ਦਾ ਤਾਂ ਜ਼ਰੂਰ ਅਪਰੋਚ ਕਰ ਸਕਦੇ ਆ। ਜੀ ਤੇ ਕੀ ਤੁਸੀਂ ਇਸ ਪ੍ਰੋਜੈਕਟ ਨੂੰ ਸਮੂਥਲੀ ਸਿਰੇ ਚੜ੍ਹਦਿਆਂ ਦੇਖਦੇ ਹੋ ਜਾਂ ਫਿਰ ਅੰਮ੍ਰਿਤਸਰ ਦੀ ਸ਼ਹੀਦੀ ਯਾਦਗਾਰ ਵਾਂਗੂ ਇਸ ਵਿੱਚ ਵੀ ਰੋੜੇ ਅਟਕਾਏ ਜਾਣਗੇ? ਇਸ ਤਰ੍ਹਾਂ ਜੀ ਕਿ ਅਸੀਂ ਆਪਣੇ ਸ਼ਹੀਦਾਂ ਦੀ ਯਾਦ ਬਣਾਉਣੀ ਹੈ, ਕਿਸੇ ਨੂੰ ਕੀ ਤਕਲੀਫ ਹੋਣੀ ਚਾਹੀਦੀ ਹੈ। ਔਰ ਜੇ ਤਕਲੀਫ ਹੋਊਗੀ ਤੇ ਅਸੀਂ ਤਿਆਰ ਬੈਠੇ ਹਾਂ। ਉਹ ਅਗਰ ਰੁਕਾਵਟ ਪਾਉਣਾ ਚਾਹੁੰਦੇ ਤੇ ਪਾ ਕੇ ਦੇਖ ਲੈਣ, ਲੇਕਿਨ ਇਹ ਤੁਹਾਨੂੰ ਵਿਸ਼ਵਾਸ ਦਿਵਾਵਾਂਗੇ ਕਿ ਇਹ ਯਾਦਗਾਰ ਜ਼ਰੂਰ ਬਣੂਗੀ। ਜੀ ਤੇ ਵੀਰ ਜੀ, ਜੇ ਇਸ ਯਾਦਗਾਰ ਦੇ ਬਾਰੇ ਮੈਂ ਤੁਹਾਨੂੰ ਕੋਈ ਹੋਰ ਸਵਾਲ ਨਹੀਂ ਪੁੱਛਿਆ ਵੀ ਤੁਸੀਂ TV 84 ਦੇ ਰਾਹੀਂ ਦਰਸ਼ਕਾਂ ਨੂੰ ਇਸ ਯਾਦਗਾਰ ਦੇ ਬਾਰੇ ਹੋਰ ਕੁਝ ਵੀ ਦੱਸ ਸਕਦੇ ਹੋ? ਮੈਂ ਦਰਸ਼ਕਾਂ ਨੂੰ ਇਹੀ ਕਹੂੰਗਾ ਕਿ ਇਹ ਜਿਹੜੀ ਯਾਦਗਾਰ ਹੈ ਇਹ ਕਿਸੇ ਦੇ ਖਿਲਾਫ ਨਹੀਂ ਬਣਨ ਜਾ ਰਹੀ, ਕਿਸੇ ਨੂੰ ਕੋਈ ਇੱਥੋਂ ਦੀ ਨਫ਼ਰਤ ਦਾ ਮੈਸੇਜ ਦੇਣ ਵਾਸਤੇ ਨਹੀਂ ਬਣਾਈ ਜਾ ਰਹੀ। ਇਹ ਮੈਸੇਜ ਸਾਂਝੀਵਾਲਤਾ ਦਾ ਦਿੱਤਾ ਜਾਏਗਾ, ਇੱਥੇ ਹਿਊਮਿਲਿਟੀ ਦਾ ਮੈਸੇਜ ਦਿੱਤਾ ਜਾਏਗਾ, ਹਿਊਮੈਨਿਟੀ ਦਾ ਮੈਸੇਜ ਦਿੱਤਾ ਜਾਏਗਾ, ਕੰਪੈਸ਼ਨ ਦਾ ਮੈਸੇਜ ਦਿੱਤਾ ਜਾਏਗਾ ਔਰ ਇਹ ਮੈਸੇਜ ਦਿੱਤਾ ਜਾਏਗਾ ਕਿ ਇਹ ਜਿਹੜਾ ਇੱਕ ਕਾਲਾ ਕਲੰਕ ਹੈ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੇ ਉੱਤੇ, ਉਹਦਾ ਇੱਕ ਸੁਨੇਹਾ ਦਿੱਤਾ ਜਾਏਗਾ। ਔਰ ਇਹ ਯਾਦਗਾਰ ਡੈਡੀਕੇਟ ਉਹਨਾਂ ਨੂੰ ਵੀ ਕਰਦੀ ਹੈ ਕਿ ਜਿਹੜੇ ਨੌਨ ਸਿੱਖਾਂ ਨੇ ਸਾਡੀ ਜਾਨਾਂ ਬਚਾਈਆਂ ਸੀ, ਕਿਉਂਕਿ ਦਿੱਲੀ ਦੇ ਵਿੱਚ ਜਿਹੋ ਜਿਹਾ ਕਤਲੇਆਮ ਹੋਇਆ ਸੀ ਬਹੁਤ ਲੋਕਾਂ ਨੇ ਸਿੱਖਾਂ ਦੀ ਮਦਦ ਵੀ ਕੀਤੀ ਸੀ। ਅਸੀਂ ਉਹਨਾਂ ਨੂੰ ਵੀ ਇਹ ਡੈਡੀਕੇਟ ਕਰਦੇ ਪਏ ਹਾਂ। ਜੀ ਤੇ ਵੀ ਜੀ ਪੂਰੀ ਯਾਦਗਾਰ ਬਣਾਉਣ ਦੇ ਵਿੱਚ ਕਿੰਨਾ ਖਰਚਾ ਹੋਏਗਾ? ਇਹ ਹਲੇ ਨਹੀਂ ਕਿਹਾ ਜਾ ਸਕਦਾ। ਜਦੋਂ ਸਾਡੇ ਕੋਲ ਪ੍ਰੋਜੈਕਟ ਫਾਈਨਲ ਹੋਏਗਾ ਉਸ ਵੇਲੇ ਉਹਦੀ ਅਸੈਸਮੈਂਟ ਕੀਤੀ ਜਾਏਗੀ। ਇਹਦੇ ਤੇ ਖਰਚਾ ਅਨਲਿਮਿਟਿਡ ਹੋਏਗਾ। ਇਹਦਾ ਜਿਹੜੀ ਜਗ੍ਹਾ ਹੈਗੀ ਹੈ, ਜੇ ਉਹ ਜਗ੍ਹਾ ਦੀ ਕੋਈ ਕੀਮਤ ਹੀ ਹੈ ਨਹੀਂ ਜਿੱਥੇ ਅਸੀਂ ਬਣਾਉਣ ਜਾ ਰਹੇ ਹਾਂ। ਤੇ ਇਸ ਕਰਕੇ ਜਿਹੜਾ ਮੋਨੂਮੈਂਟ ਵੀ ਹੋਏਗਾ ਉਹ ਵੀ ਬਹੁਤ ਵੱਡੇ ਆਰਕੀਟੈਕਟਸ ਦੇ ਨਾਲ ਸਲਾਹ ਹੋ ਰਹੀ ਹੈ। ਉਸ ਵੇਲੇ ਪਤਾ ਲੱਗੂਗਾ ਇਹਦੇ 'ਚ ਕੀ ਖਰਚਾ ਹੋਏਗਾ। ਕਾਫੀ ਖਰਚਾ ਹੋਏਗਾ। ਜੀ ਤੇ ਜੇ ਬਾਹਰਲੇ ਸਿੱਖਾਂ ਨੇ ਤੁਹਾਨੂੰ ਕੋਈ ਰਾਏ ਜਾਂ ਸੁਝਾਅ ਭੇਜਣਾ ਹੋਵੇ ਇਸ ਮੋਨੂਮੈਂਟ ਦੇ ਬਾਰੇ ਤਾਂ ਉਹ ਤੁਹਾਨੂੰ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ ਨੇ? ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੇ ਵੀ ਦੇ ਸਕਦੇ ਆ। ਉੱਥੇ ਅਸੀਂ ਨਵੀਆਂ ਵੈਬਸਾਈਟ ਬਣਾਈਆਂ ਕਾਰਨੇਜ ਨਵੰਬਰ 1984 ਸਿੱਖ ਕਾਰਨੇਜ ਮੈਮੋਰੀਅਲ, ਉਹ ਉਸ ਵੈਬਸਾਈਟ ਤੇ ਵੀ ਭੇਜ ਸਕਦੇ ਆ। ਸੋ ਇਸ ਕਰਕੇ ਉਹ ਆਪਣੇ ਸੁਝਾਅ ਜ਼ਰੂਰ ਭੇਜ ਸਕਦੇ ਆ। ਜੀ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਕੁਐਸਚਨ ਪੁੱਛਣਾ ਨਹੀਂ, ਜਿਸ ਤਰ੍ਹਾਂ ਸੱਜਣ ਕੁਮਾਰ ਦਾ ਕੇਸ ਇੱਕਦਮ ਹੀ ਰੋਲਾ ਰੱਪਾ ਖਤਮ ਹੋ ਗਿਆ ਹੈ, ਉਸ ਕੇਸ ਦੀ ਹੁਣ ਅਪਡੇਟਸ ਹੈਗੀ ਕਿ ਕੁਝ ਹੋ ਰਿਹਾ ਉਸ ਕੇਸ ਦੇ ਬਾਰੇ ਵੀ? ਜੀ ਮੈਂ ਪਰਸੋਂ ਮਿਨਿਸਟਰ ਨੂੰ ਮਿਲਿਆ ਸੀ ਜਿਹੜਾ CBI ਦਾ ਇੰਚਾਰਜ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਅਪੀਲ ਦੀ ਗੱਲ ਹੈ, ਅਪੀਲ ਅਸੀਂ ਬੜੀ ਛੇਤੀ ਪਾਣੇ ਪਏ ਆ। ਜਿਹੜੀ ਹਾਇਰ ਕੋਰਟ 'ਚ ਜਾਣਾ ਸੀਗਾ। ਦੂਜੀ ਗੱਲ ਜਿਹੜੀ 1992 ਵਾਲੀ ਚਾਰਜ ਸ਼ੀਟ ਸੀ ਜਿਹੜੀ ਪੈਂਡਿੰਗ ਪਈ ਸੀ, ਉਹਦੇ 'ਚ ਉਹਨਾਂ ਨੇ ਕਿਹਾ ਕਿ CBI ਜਿਹੜੀ ਹੈ ਉਹ ਆਪਣੇ ਡਾਕੂਮੈਂਟਸ ਪੂਰੇ ਕਰਦੀ ਪਈ ਹੈ ਐਂਡ ਵੀ ਵਿਲ ਸੀ ਦੈਟ ਉਹ ਛੇਤੀ ਕੋਰਟ 'ਚ ਉਹ ਮੂਵ करे। बट वी आर ऑन देयर टोज, डोंट वरी। अगर सरकार को बदमाशी करने की कोशिश करेगी तो ਅਸੀਂ ਦਿੱਲੀ 'ਚ ਬੈਠੇ ਹਾਂ, चिंता ना करो।
ਸਰਕਾਰ ਨੂੰ ਜਿੱਦਾਂ ਅਸੀਂ ਇੱਕ ਹਫ਼ਤਾ ਸਾਹ ਨਹੀਂ ਲੈਣ ਦਿੱਤਾ ਸੀਗਾ, ਅਕਾਲੀ ਦਲ ਵਚਨਬੱਧ ਹੈ ਕਿ ਅਸੀਂ ਉਹ ਵਾਲੇ ਕੰਮ ਜਿਹੜੇ ਸਰਕਾਰ ਨੇ ਕਮਿਟ ਕੀਤੇ ਨਾ ਤੋਂ ਕਰਾ ਕੇ ਚੱਲਾਂਗੇ। ਹਾਂਜੀ, ਤੇ ਕੋਈ ਪਿਛਲੇ ਕੁਝ ਵੀਕ ਦੇ ਵਿੱਚ ਇਹ ਵੀ ਸੁਣਨ ਵਿੱਚ ਆਇਆ ਸੀ ਮੀਡੀਆ ਰਾਹੀਂ ਤੇ ਇੰਟਰਨੈਟ ਰਾਹੀਂ ਕਿ ਪ੍ਰੋਫੈਸਰ ਭੁੱਲਰ ਜੀ ਨੂੰ ਫਾਂਸੀ ਦੇ ਦਿੱਤੀ ਗਈ ਹੈ। ਮੈਨੂੰ ਪਤਾ ਕਿ ਇਹ ਗਲਤ ਬਿਆਨ ਨੇ, ਪਰ ਉਹਨਾਂ ਦੀ ਰਿਹਾਈ ਲਈ ਤੁਸੀਂ ਕੀ ਕਰ ਰਹੇ ਹੋ ਹੁਣ? ਉਹਨਾਂ ਦੀ ਰਿਹਾਈ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ, ਬਾਦਲ ਸਾਹਿਬ ਵੀ ਇੱਥੇ ਆ ਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਮਿਲ ਕੇ ਗਏ ਨੇ, ਬੜੀਆਂ ਡੈਮੋਨਸਟ੍ਰੇਸ਼ਨ ਹੋਈਆਂ, ਔਰ ਅਸੀਂ ਜਰਮਨ ਐਮਬੈਸੀ ਨੂੰ ਵੀ ਮਿਲੇ ਸੀ, ਜਰਮਨ ਸਰਕਾਰ ਨੇ ਲਿਖ ਦਿੱਤਾ ਸਾਡੇ ਹੱਕ ਦੇ ਵਿੱਚ, ਅਸੀਂ ਕੈਨੇਡੀਅਨ ਹਾਈ ਕਮਿਸ਼ਨ ਨੂੰ ਵੀ ਮਿਲੇ ਸੀਗੇ, ਔਰ ਅਸੀਂ ਸਰਕਾਰ ਤੇ ਵੀ ਪੂਰਾ ਪ੍ਰੈਸ਼ਰ ਬਣਾਇਆ ਹੋਇਆ। ਔਰ ਇਹੋ ਜਿਹੀ ਅਫਵਾਹਾਂ ਤੋਂ ਬਚ ਕੇ ਰਹਿਣਾ ਚਾਹੀਦਾ, ਜਿਹੜੇ ਕੋਈ ਆਪਣੇ ਉਹਦੇ ਕਰਕੇ ਅਫਵਾਹਾਂ ਉਡਾ ਦਿੰਦੇ ਨੇ, ਇਸ ਤੋਂ ਬਚ ਕੇ ਰਹਿਣਾ ਚਾਹੀਦਾ ਮੇਰੇ ਜੀ। ਤੇ ਵੀਰ ਜੀ, ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਅਸੀਂ TV 84 ਦੇ ਵੱਲ ਤੇ ਸਾਰੀਆਂ ਸਿੱਖ ਸੰਗਤਾਂ ਵੱਲੋਂ ਕਿ ਤੁਸੀਂ ਚੋਣਾਂ ਜਿੱਤਣ ਤੋਂ ਬਾਅਦ ਇੰਨਾ ਚੰਗਾ ਸ਼ਹੀਦੀ ਯਾਦਗਾਰ ਦਾ ਫੈਸਲਾ ਕੀਤਾ ਹੈ। ਅਸੀਂ ਸਾਰੇ ਆਸ ਕਰਦੇ ਹਾਂ ਕਿ ਤੁਸੀਂ ਇਸ ਮੁੱਦੇ ਤੇ ਇਮਾਨਦਾਰੀ ਨਾਲ ਪਹਿਰਾ ਦੇਵੋਗੇ ਅਤੇ ਇਸ ਇਸ਼ੂ ਨੂੰ ਘਟੀਆ ਸਿਆਸਤ ਦੇ ਬਿਨਾਂ ਤੇ ਘਟੀਆ ਸਿਆਸਤ ਦੀ ਭੇਂਟ ਨਹੀਂ ਚਾੜੋਗੇ। ਤੇ TV 84 ਰਾਹੀਂ ਤੁਸੀਂ ਹੁਣ ਸਿੱਖ ਸੰਗਤਾਂ ਨੂੰ ਇਸ ਮੁੱਦੇ ਦੇ ਉੱਪਰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਇੱਕੋ ਮੈਸੇਜ ਦਿੰਦੇ ਹਾਂ ਜੀ, ਜਿਹੜੀ ਤੁਹਾਨੂੰ ਦੱਸੀ ਹੈ ਕਿ ਯਾਦਗਾਰ ਦਾ ਪਰਪਸ ਕੀ ਹੈ, ਤੁਹਾਡੇ ਸਾਹਮਣੇ ਲਿਆਂਦਾ। ਅਗਲੀ ਗੱਲ ਇਹ ਕਹਿਣੀ ਚਾਹਾਂਗੇ ਕਿ ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਬੈਠ ਕੇ ਜੋ ਸਾਨੂੰ ਸੁਝਾਅ ਦੇਣੇ ਹੋਣ ਉਹ ਜ਼ਰੂਰ ਦਿਓ, ਔਰ ਅਰਦਾਸ ਜ਼ਰੂਰ ਕਰਿਓ ਕਿ ਇਹ ਜਿਹੜੀ ਯਾਦਗਾਰ ਹੈ ਇਹ ਐਸੀ ਜਗ੍ਹਾ ਤੇ ਬਣਨ ਜਾ ਰਹੀ ਹੈ ਜਿਹਦੀ ਬਹੁਤ ਅਹਿਮੀਅਤ ਹੈ, ਜਿਹਦੀ ਬਹੁਤ ਇੰਪੋਰਟੈਂਸ ਹੈ। ਅਰਦਾਸ ਕਰਿਓ ਕਿ ਇਹ ਸਿਰੇ ਚੜੇ। ਜੀ ਬਿਲਕੁਲ। ਤੇ ਸਾਨੂੰ ਸਾਰੇ ਸਿੱਖ ਸੰਗਤਾਂ ਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇਹ ਯਾਦਗਾਰ ਬਣਾ ਰਹੇ ਹੋ ਸਾਡੇ ਸਿੱਖ ਸ਼ਹੀਦਾਂ ਦੇ ਲਈ। ਤੇ ਇਸ ਦੇ ਨਾਲ ਹੀ ਵੀਰ ਜੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ, ਵਕਤ ਨਾਲ ਫਿਰ ਨਾ ਤੁਹਾਨੂੰ ਰਾਬਤਾ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।